ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਕਰੀਏ ਸ਼ੁਰੂ, ਕਹਿੰਦੇ ਚੀਨ ਅਤੇ ਭਾਰਤ ਹੋਏ ਨੇ ਸਹਿਮਤ, ਕਈ ਮੀਡੀਆ ਸੂਤਰਾਂ ਦਾ ਇਹ ਦਾਅਵਾ ਹੈ। ਹਾਂਜੀ ਬਿਲਕੁਲ, ਕਿਉਂਕਿ ਅੱਜ ਇਹਨਾਂ ਦੀ ਗੱਲਬਾਤ ਹੋਣੀ ਸੀਗੀ ਕੋਰ ਕਮਾਂਡਰ ਪੱਧਰ ਦੀ, ਤਾਂ ਉਸ ਗੱਲਬਾਤ ਤੇ ਸਾਰਿਆਂ ਦੀ ਅੱਖ ਸੀਗੀ ਕਿ ਸ਼ਾਇਦ ਕੋਈ ਮਸਲੇ ਦਾ ਹੱਲ ਨਿਕਲ ਆਵੇ। ਤਾਂ ਦੇਰ ਸ਼ਾਮ ਤੱਕ ਭਾਰਤ ਦੇ ਜਿਹੜੇ ਚੋਟੀ ਦੇ ਮੀਡੀਆ ਆਊਟਲੈਟ ਆ ਉਹਨਾਂ ਨੇ ਇਹ ਖਬਰ ਫਲੈਸ਼ ਕੀਤੀ ਆ। ਉਹ ਕਹਿੰਦੇ ਆ ਕਿ ਸਾਡੇ ਸੋਰਸਸ ਜਿਹੜੇ ਆ ਉਹ ਸਾਨੂੰ ਦੱਸ ਰਹੇ ਨੇ, ਪੁਸ਼ਟੀ ਕਰ ਰਹੇ ਨੇ ਇਸ ਗੱਲ ਦੀ ਕਿ ਦੋਵੇਂ ਦੇਸ਼ ਜਿਹੜੇ ਆ ਪਿਛਾਂਹ ਹਟਣ ਤੇ ਸਹਿਮਤ ਹੋ ਗਏ ਆ। ਮਤਲਬ ਕਿ ਜੋ ਸਥਿਤੀ ਪਹਿਲਾਂ ਸੀਗੀ ਬਾਰਡਰ ਤੇ, ਉਹੀ ਸਥਿਤੀ ਬਹਾਲ ਕਰਨ ਲਈ ਇਹ ਸਹਿਮਤ ਹੋ ਗਿਆ। ਵੈਸੇ 6 ਜੂਨ ਨੂੰ ਜਿਹੜੀ ਪਹਿਲੇ ਪੜਾਅ ਦੀ ਗੱਲਬਾਤ ਹੋਈ ਸੀ ਉਹਦੇ ਵਿੱਚ ਵੀ ਇਹੋ ਨਤੀਜਾ ਪਹਿਲਾਂ ਦੱਸਿਆ ਗਿਆ ਸੀਗਾ ਕਿ ਦੋਵੇਂ ਦੇਸ਼ ਸਹਿਮਤ ਹੋ ਗਏ। ਬਟ ਉਸ ਤੋਂ ਬਾਅਦ ਜਿਹੜਾ ਫੇਸ ਆਫ ਹੋਇਆ ਉਹ ਇਸੇ ਗੱਲ ਦਾ ਹੀ ਤੇ ਸਿੱਟਾ ਸੀਗਾ ਨਾ ਕਿ ਭਾਰਤੀ ਫੌਜੀ ਜਿਹੜੇ ਸੀਗੇ ਉਹ ਜੋ ਸਹਿਮਤੀ ਹੋਈ ਸੀਗੀ ਉਹਦੇ ਮੁਤਾਬਕ ਜਦੋਂ ਉਹ ਪਿਛਾ ਨਹੀਂ ਹਟੇ ਤੇ ਵੇਖਣ ਹੀ ਗਏ ਸੀਗੇ। ਤਾਂ ਇਹ ਹੁਣ ਦੇਖਣਾ ਦਿਲਚਸਪ ਹੋਏਗਾ ਕਿ ਕੀ ਦੋਵੇਂ ਮੁਲਕ ਜਿਹੜੇ ਆਪੋ ਆਪਣੀਆਂ ਪੋਜੀਸ਼ਨਾਂ ਤੇ ਪਰਤਦੇ ਜਾਂ ਦੋਵਾਂ ਚੋਂ ਕੋਈ ਇੱਕ ਪਲਟੀ ਮਾਰਦਾ ਹੈ। ਕਿਉਂਕਿ ਬਿਆਨਾਤ ਜਿਹੜੇ ਆ ਉਹ ਦੇਖ ਕੇ ਤੇ ਇਸੇ ਤਰ੍ਹਾਂ ਹੀ ਲੱਗਦਾ ਕਿ ਜਿਸ ਕੋ ਲਈ ਜਾ ਰਹੀ ਆ ਹਾਲੇ ਵੀ। ਤਾਂ ਖੈਰ ਦੇਖੋ, ਰਸ਼ੀਆ ਦੇ ਵਿੱਚ ਅੱਡ ਇੱਕ ਗੱਲਬਾਤ ਚੱਲ ਰਹੀ ਹੈ, ਤੁਹਾਨੂੰ ਸਭ ਨੂੰ ਪਤਾ ਹੋਏਗਾ, ਔਰ ਉੱਥੋਂ S-400 ਡਿਫੈਂਸ ਸਿਸਟਮ ਲਿਆ ਜਾ ਰਿਹਾ, ਮਿਜ਼ਾਈਲ ਸਿਸਟਮ ਲਿਆ ਜਾ ਰਿਹਾ ਜੀ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਹੈ, ਕਿਉਂਕਿ ਮੇਰਾ ਮੰਨਣਾ ਸੀਗਾ ਕਿ ਰਸ਼ੀਆ ਦੇ ਰਸਤੇ ਸ਼ਾਇਦ ਸ਼ਾਂਤੀ ਜਿਹੜੀ ਆ ਉਹ ਦੋਵਾਂ ਮੁਲਕਾਂ ਦੇ ਬਾਰਡਰ ਤੇ ਪਹੁੰਚ ਸਕਦੀ ਹੈ, ਕਿਉਂਕਿ ਉੱਥੇ ਐਨ ਮੌਕੇ ਤੇ ਗੱਲਬਾਤ ਜਿਹੜੀ ਸ਼ੁਰੂ ਹੋ ਚੁੱਕੀ ਆ। ਤਾਂ ਰਾਜਨਾਥ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਆਪਣੇ ਇਹ ਡਿਫੈਂਸ ਸਿਸਟਮ ਵਾਸਤੇ ਗੱਲਬਾਤ ਕਰਾਂਗੇ, ਅਸੀਂ ਹੋਰ ਕੁਛ ਮਸਲਾਤ ਤੇ ਗੱਲਬਾਤ ਕਰਾਂਗੇ। ਤਾਂ ਮੈਨੂੰ ਲੱਗਦਾ ਕਿ ਜੇ ਸਹਿਮਤੀ ਬਣੀ ਆ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਉਸ ਗੱਲਬਾਤ ਦਾ, ਉਸ ਡਾਇਲੋਗ ਦਾ ਜ਼ਰੂਰ ਕੋਈ ਨਾ ਕੋਈ ਹੈ ਅਸਰ। ਤਾਂ ਖੈਰ ਦੂਜੀ ਚੀਜ਼ ਇਹ ਹੈ ਕਿ ਸਾਡੇ ਮੀਡੀਆ ਆਊਟਲੈਟ ਜਿਹੜੇ ਆ ਉਹ ਕੁਛ ਅਤੀ ਜਸ਼ੀਲੇ ਬਣ ਜਾਂਦੇ ਆ ਕਿ ਚੀਨ ਝੁਕ ਗਿਆ ਜੀ, ਭਾਰਤ ਨੇ ਡਰਾ ਦਿੱਤਾ ਚੀਨ। ਐਸਾ ਨਹੀਂ ਕਰਨਾ ਚਾਹੀਦਾ, ਚੜਾਉਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਉਹਨਾਂ ਦੇ ਕੋਲ ਗਲੋਬਲ ਟਾਈਮ ਹੈਗਾ, ਉਹਨਾਂ ਦਾ ਮਾਊਥਪੀਸ ਉਹ ਜੇ ਲਿਖਦਾ ਤਾਂ ਫਿਰ ਤੁਹਾਨੂੰ ਥੋੜੀਆਂ ਮਿਰਚਾਂ ਲੱਗਦੀਆਂ। ਉਹ ਕਹਿੰਦੇ ਆ ਕਿ ਜੇ ਹਮਲਾ ਕੀਤਾ ਤੇ ਮਿਟਾ ਕੇ ਰੱਖ ਦਿਆਂਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੋਚ ਸਮਝ ਕੇ ਅੱਗੇ ਰੱਖਣੀਆਂ ਚਾਹੀਦੀਆਂ ਨੇ ਲੋਕਾਂ ਦੀ, ਕਿਉਂਕਿ ਲੋਕ ਤੇ ਅੱਗੇ ਇੱਥੇ ਜਿਹੜੇ ਚੀਨੀ ਹੈਗੇ ਕੰਪਨੀਆਂ ਦੇ ਸਾਈਨ ਬੋਰਡ ਉਹ ਵੀ ਫੂਕੀ ਜਾਂਦੇ ਆ, ਸੜੀ ਜਾਂਦੇ ਆ। ਤਾਂ ਖੈਰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਆ। ਕੁਛ ਹੋਰ ਡਿਵੈਲਪਮੈਂਟ ਜਿਹੜੀਆਂ ਇਸ ਮੁਤਲਕ ਨੇ ਉਹ ਮੈਂ ਤੁਹਾਨੂੰ ਦੱਸਦਾ ਜਾਣਾ ਕਿ ਜੋ ਚੀਨ ਹੈ ਉਹਨੇ ਆਪਣੇ ਜਿਹੜੇ ਫੌਜੀ ਮਾਰੇ ਜਾਣ ਦੀ ਖਬਰ ਜਿਹੜੀ ਦੱਸੀ ਗਈ ਸੀਗੀ, ਚਲਾਈ ਗਈ ਸੀ ਪਹਿਲਾਂ 43 ਫਿਰ 20, ਤਾਂ ਉਹਨਾਂ ਨੇ ਇਹ ਦੱਸਿਆ ਕਿ ਸਾਡੇ ਇੱਧਰ ਕੋਈ ਵੀ ਬੰਦਾ ਜਿਹੜਾ ਮਤਲਬ ਕਿ ਜੋ ਦੱਸਿਆ ਜਾ ਰਿਹਾ ਫਿਗਰ, ਐਸਾ ਕੋਈ ਨੁਕਸਾਨ ਨਹੀਂ ਉਠਾਇਆ ਉਹ ਕਿਸੇ ਵੀ ਬੰਦੇ ਨੇ। ਮਤਲਬ ਉਹਨਾਂ ਨੇ ਇਨਕਾਰ ਕੀਤਾ, ਇਸ ਗੱਲ ਨੂੰ ਬਿਲਕੁਲ ਰੱਦ ਕੀਤਾ। ਤਾਂ ਦੂਜੇ ਪਾਸੇ ਲਦਾਖ ਦੇ ਵਿੱਚ ਅੱਜ ਫੌਜ ਮੁਖੀ ਜਿਹੜੇ MM ਨਰਵਾਨੇ ਆ ਉਹ ਪਹੁੰਚੇ ਆ। ਉਹਨਾਂ ਨੇ ਜਿਹੜੇ ਜ਼ਖਮੀ ਫੌਜੀ ਸੀਗੇ ਇੰਡੀਅਨ ਆਰਮੀ ਦੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਹਸਪਤਾਲ ਦੇ ਵਿੱਚ ਜਾ ਕੇ। ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਅੱਗੇ ਗੱਲ ਕਰਕੇ ਹਟਿਆ ਕਿ ਰਸ਼ੀਆ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਬੜੀ ਮੈਂ ਕਹੂੰ ਇਸ ਵੇਲੇ ਦਿਲਚਸਪ ਬਣੀ ਪਈ ਹੈ। ਤਾਂ ਰਸ਼ੀਆ ਨੇ ਅੱਜ ਜੋ ਅਧਿਕਾਰਤ ਬਿਆਨ ਦਿੱਤਾ, ਜਿਹੜਾ ਓਫੀਸ਼ੀਅਲੀ ਉਹਨਾਂ ਦਾ ਬਿਆਨ ਆ, ਤਾਂ ਉਹ ਵੀ ਮੈਂ ਕੋਟ ਕਰਦਾ ਚੱਲਦਾ। ਉਹ ਕਹਿੰਦੇ ਆ ਕਿ ਇੱਕ ਤੇ ਇੰਡੀਆ ਨੂੰ ਜੋ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਉਂਸਲ ਆ ਉਹਦੇ ਵਿੱਚ ਸਥਾਈ ਮੈਂਬਰਸ਼ਿਪ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਹੱਕਦਾਰ ਨੇ ਇੰਡੀਆ ਵਾਲੇ, ਔਰ ਅਸੀਂ ਇਹਦਾ ਡਟ ਕੇ ਸਮਰਥਨ ਕਰਾਂਗੇ। ਤਾਂ ਇਹ
ਬਹੁਤ ਵੱਡੀ ਗੱਲ ਆ। ਰਸ਼ੀਆ ਕਿਉਂਕਿ ਕਿਸੇ ਸਮੇਂ ਤੇ ਚਲੋ ਇੰਡੀਆ ਦੇ ਨਾਲ ਖਲੋਣ ਵਾਲਾ ਮੁਲਕ ਸੀ, ਉਸ ਤੋਂ ਬਾਅਦ ਥੋੜ੍ਹੀਆਂ ਦੂਰੀਆਂ ਪੈ ਗਈਆਂ US ਕਰਕੇ, ਕਿਉਂਕਿ ਇੰਡੀਆ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਲਾੜਬੰਦੀ ਹੋਇਆ US ਪ੍ਰਤੀ। ਤਾਂ ਹੁਣ ਰਸ਼ੀਆ ਦਾ ਇਹ ਸਟੈਂਡ ਹੈ ਜਿਹੜਾ ਉਹ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਬੜਾ ਸਿਆਣਪ ਭਰਿਆ ਜਾ ਰਹਿੰਦਾ ਹਮੇਸ਼ਾ, ਔਰ ਖਾਸ ਤੌਰ ਤੇ ਕਿਉਂਕਿ ਉਹ ਪ੍ਰੋ ਚਾਈਨਾ ਨੇ, ਉਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਾਂਝਾਂ ਨੇ। ਵੈਸੇ ਵੀ ਦੋਨੇ ਮੁਲਕ ਜਿਹੜੇ ਕਾਂਗਰੇਜ਼ਮ ਨੂੰ ਫੋਲੋ ਕਰਦੇ ਆ, ਕਾਂਗਰੇਜ਼ਮ ਲਈ ਹੀ ਅੱਗੇ ਵਧਦੇ ਆ, ਤਾਂ ਉਹ ਮੁਲਕ ਜੇ ਖੁੱਲ ਕੇ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਵਾਕਿਆ ਕੁਛ ਨਾ ਕੁਛ ਸਾਨੂੰ ਵੇਖਣਾ ਪਏਗਾ ਕਿ ਕੌਮਾਂਤਰੀ ਕੂਟਨੀਤੀ 'ਚ ਬਦਲ ਰਿਹਾ। ਤਾਂ ਦੂਜੇ ਪਾਸੇ ਇੱਕ ਗੱਲ ਹੋਰ ਰਸ਼ੀਆ ਨੇ ਸਾਫ਼ ਕਰ ਦਿੱਤੀ ਆ, ਉਹ ਕਹਿੰਦੇ ਆ ਕਿ ਇੰਡੀਆ ਚਾਈਨਾ ਦਾ ਜਿਹੜਾ ਕੌਨਫਲਿਕਟ ਚੱਲਦਾ ਪਿਆ ਉਹਦੇ ਵਿੱਚ ਤ੍ਰਿਆਕਲ ਦੀ ਜ਼ਰੂਰਤ ਨਹੀਂ, ਮਤਲਬ ਕਿ ਤੀਜੇ ਪੱਖ ਦੀ ਜ਼ਰੂਰਤ ਨਹੀਂ, ਦੋਨੇ ਹੀ ਸਿਆਣੇ ਆ, ਆਪੇ ਮਸਲਾ ਜਿਹੜਾ ਉਹ ਸੁਲਝਾ ਲੈਣਗੇ, ਸੁਲਝਾ ਲੈਣਗੇ। ਤਾਂ ਇਹ ਰਸ਼ੀਆ ਦਾ ਦੂਸਰਾ ਅਧਿਕਾਰਤ ਬਿਆਨ ਹੋਆ। ਤੇ ਜੇ ਆਪਾਂ ਉੱਥੇ ਜੈ ਸ਼ੰਕਰ ਦੀ ਗੱਲ ਕਰੀਏ ਜਿਹੜੇ ਕਿ ਵਿਦੇਸ਼ ਮੰਤਰੀ ਆ, ਉਹਨਾਂ ਨੇ ਚੀਨ ਰੂਸ ਦੇ ਜਿਹੜੇ ਹੈਗੇ ਆ ਆਫੀਸ਼ੀਅਲਸ ਉਹਨਾਂ ਦੇ ਨਾਲ ਬੈਠਕ ਕੀਤੀ ਆ ਤੇ ਨਾਲ ਕਿਹਾ ਕਿ ਸਾਨੂੰ ਕੌਮਾਂਤਰੀ ਕਾਨੂੰਨ ਦੇ ਆਦਰ ਕਰਨ ਦੀ ਜ਼ਰੂਰਤ ਆ। ਜੈਸੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੰਡੀਅਨ ਆਰਮੀ ਵਾਸਤੇ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਐਮਰਜੈਂਸੀ ਪਾਵਰਾਂ ਦੇਤੀਆਂ ਨੇ, ਅਸੀਂ ਵਿਸ਼ੇਸ਼ ਅਧਿਕਾਰ ਦੇਤੇ ਆ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ। ਪਰ ਹੁਣ ਉਹ ਕਹਿ ਰਹੇ ਆ, ਇਹਦਾ ਮਤਲਬ ਹੈ ਕਿ ਇੰਡੀਆ ਵੀ ਕਿਤੇ ਨਾ ਕਿਤੇ ਥੋੜਾ ਸੌਫਟ ਨਜ਼ਰ ਆ ਰਿਹਾ ਕਿ ਗੱਲਬਾਤ ਜਿਹੜੀ ਉਹ ਚੱਲਣੀ ਚਾਹੀਦੀ ਹੈ, ਨਿਬੇੜਾ ਹੋਣਾ ਚਾਹੀਦਾ। ਤਾਂ ਖੈਰ ਨਿਬੇੜਾ ਇੱਧਰ ਸਿਆਸਤ ਦਾ ਨਹੀਂ ਹੋਣ ਡਿਆ। ਰਾਹੁਲ ਗਾਂਧੀ ਨੇ ਅੱਜ ਫੇਰ ਦੋਸ਼ ਲਾਇਆ, ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੇ ਫੌਜ ਦਾ ਜਿਹੜਾ ਵਿਸਾਘਾਤ ਕੀਤਾ, ਮਤਲਬ ਕਿ ਫੌਜ ਨਾਲ ਵਿਸਾਘਾਤ ਇਹਨਾਂ ਕਰ ਦਿੱਤਾ। ਦੂਸਰੇ ਪਾਸੇ ਗਲਵਾਨ ਦੇ ਜੋ ਮਸਲੇ ਤੇ ਸ਼ਿਵ ਸੈਨਾ ਬੋਲੀ ਆ, ਉਹਨਾਂ ਨੇ ਵੀ ਕਿਹਾ ਕਿ ਚੀਨ ਨੂੰ ਜਵਾਬ ਦੇਣ ਵਾਸਤੇ ਭਾਰਤ ਨੂੰ ਆਤਮ ਨਿਰਭਰ ਹੋਣ ਦੀ ਜ਼ਰੂਰਤ ਹੈ। ਵੈਸੇ ਗੱਲ ਤੇ ਉਹਨਾਂ ਦੀ ਠੀਕ ਆ, ਪਰ ਵਿੱਚੋਂ ਲਾਗ ਹੈ, ਚੁਚਰੀ ਛੇੜ ਗਏ ਆਤਮ ਨਿਰਭਰਤਾ ਦੀ। ਹਾਂਜੀ ਬਿਲਕੁਲ, ਤੁਹਾਨੂੰ ਪਤਾ ਹੀ ਆ, ਟਲਦੇ ਨਹੀਂ ਹੈ। ਤਾਂ ਖੈਰ ਪਾਕਿਸਤਾਨ ਦੇ ਨਾਲ ਥੋੜੇ ਜਿਹੜੇ ਇਹਨਾਂ ਦੇ ਕੂਟਨੀਤਿਕ ਸੰਬੰਧ ਆ, ਤਾਲੁਕਾਤ ਆ ਜਿਹੜੇ, ਉਹ ਕੜਵਾਹਟ ਦੇ ਵਿੱਚ ਜਾਂਦੇ ਨਜ਼ਰ ਆਉਂਦੇ ਆ, ਹੋਰ ਕਸ਼ੀਦਗੀ ਦੇ ਵਿੱਚ ਜਾਂਦੇ ਨਜ਼ਰ ਆਉਂਦੇ ਆ, ਕਿਉਂਕਿ ਇਹਨਾਂ ਨੇ ਇਸਲਾਮਾਬਾਦ ਨੂੰ ਕਿਹਾ ਕਿ ਜਿਹੜਾ ਤੁਹਾਡਾ ਇੱਥੇ ਹੈਗਾ ਸਫਾਰਤਖਾਨੇ ਦੇ ਵਿੱਚ ਸਟਾਫ, ਉਹਨੂੰ 50% ਮਤਲਬ ਕਿ ਅੱਧਾ ਕਰ ਦਿਓ। ਉਹ ਗੱਲ ਇਹ ਆ ਕਿ ਡਿੱਗੀ ਨਿੰਮ ਤੋਂ ਗੁੱਸਾ ਸ਼ਰੀਂ ਤੇ ਉਹ ਕਹਾਣੀ ਬਣੀ ਪਈ ਆ ਕਿ ਚੀਨ ਦੇ ਨਾਲ ਸਭ ਕੁਝ ਚੱਲੀ ਜਾਂਦਾ ਹੈਗਾ, ਪਰ ਉਹਨਾਂ ਨੇ ਵੀ ਇਹਨਾਂ ਦੇ 2 ਅਫੀਸ਼ੀਅਲਸ ਨੂੰ ਉੱਧਰ ਲੈ ਲਿਆ ਸੀ ਹਿਰਾਸਤ ਦੇ ਵਿੱਚ, ਤੁਹਾਨੂੰ ਚੇਤੇ ਹੋਣਾ, ਤਾਂ ਬਾਅਦ 'ਚ ਰਿਹਾਈ ਕਰਵਾਈ ਗਈ ਸੀ। ਸ਼ਾਇਦ ਇਸੇ ਕਰਕੇ ਹੀ ਇਹਨਾਂ ਨੇ ਕਿਹਾ ਕਿ ਭਾਈ ਤੁਸੀਂ ਆਪਣਾ ਤਾਂ ਸਟਾਫ ਕਰੋ। ਸੋ ਇਹ ਇਸ ਵੇਲੇ ਦੀਆਂ ਹੁਣ ਤੱਕ ਦੀਆਂ ਕੁਛ ਇਸ ਮਸਲੇ ਤੇ ਜਿਹੜੀਆਂ ਸੀਗੀਆਂ ਮੁੱਖ ਖਬਰਾਂ ਸੀਗੀਆਂ ਚੀਨ ਦੇ ਨਾਲ। ਬਾਕੀ ਹੁਣ ਦੁਆ ਕਰਦੇ ਆ, ਸੁੱਖ ਮੰਗਦੇ ਆ ਕਿ ਦੋਵੇਂ ਦੇਸ਼ ਭਾਈ ਸਹਿਮਤੀ ਦੇ ਨਾਲ ਆਪੋ ਆਪਣੀ ਪੋਜੀਸ਼ਨ ਤੇ ਚੱਲ ਜਾਣ, ਔਰ ਇਹ ਮਸਲਾ ਵੈਸੇ ਸਦਾ ਲਈ ਹੱਲ ਕਰ ਲੈਣ ਤੇ ਚੰਗਾ, ਕਿਉਂਕਿ ਦੇਖੋ ਇਹ ਮਸਲਾ ਜਿਹੜਾ ਬਾਰਡਰ ਦਾ ਬਹੁਤ ਲੰਮੇਰਾ, ਜੇ ਤੁਸੀਂ ਦੇਖੋਗੇ ਜੋ ਹੀ ਇਹ ਮੁਲਕ ਮਤਲਬ ਕਿ ਰਾਜਸ਼ਾਹੀ ਤੋਂ ਬਾਹਰ ਨਿਕਲੇ, ਰਾਜਸ਼ਾਹੀ ਤੋਂ ਭਾਵੇਂ ਆ ਕਿ ਜਿੱਦਾਂ ਹੀ ਇੰਡੀਆ ਜਿਹੜਾ ਬ੍ਰਿਟਿਸ਼ਰਸ ਦੇ ਕੋਲ ਚਲੇ ਗਿਆ ਸਿੱਖ ਰਾਜ ਤੋਂ ਬਾਅਦ, ਤੇ ਦੂਸਰੇ ਪਾਸੇ ਇਹ ਨਾਰਥ ਰੀਜਨ ਦੀ ਮੈਂ ਗੱਲ ਕਰਦਾ, ਤਾਂ ਦੂਸਰੇ ਪਾਸੇ ਜਿਹੜਾ ਚੀਨ ਸੀ ਉਹ ਜਿਹੜਾ ਕਿੰਗਡਮ ਸੀਗਾ, ਉਹ ਤੋਂ ਗਾਂ ਫਿਰ ਇੱਕ ਸਿਵਲ ਵਾਰ 'ਚ ਜਾਂਦਾ ਹੈ, ਤਾਂ ਸਿਵਲ ਵਾਰ ਤੋਂ ਬਾਅਦ ਫਿਰ ਜਿੱਦਾਂ ਹੀ ਕਮਿਊਨਿਜ਼ਮ ਆਉਂਦਾ ਉੱਥੇ, ਤਾਂ ਇਹ ਜਿਹੜਾ ਰੇੜਕਾ ਦੋਨਾਂ ਮੁਲਕਾਂ ਦਾ ਕਿ ਦੋਨੇ ਮੁਲਕ ਰਾਜਸ਼ਾਹੀ ਤੋਂ ਹੌਲੀ ਹੌਲੀ ਜਿੱਦਾਂ ਵਧੇ ਆ ਇੱਕ ਦੇਸ਼ਾਂ ਵੱਲ, ਜਿੱਦਾਂ ਇੱਕ ਸਫ਼ਰ ਤੈਅ ਕੀਤਾ, ਤਾਂ ਉਹ ਮੁੱਕਣਾ ਚਾਹੀਦਾ ਸੀਗਾ। ਜੋ ਇਹਨਾਂ ਦਾ ਰੇੜਕਾ ਸੀਗਾ ਉਹ ਮੁੱਕ ਜਾਣਾ ਚਾਹੀਦਾ ਸੀ। ਤਾਂ ਚਲੋ ਹੁਣ ਵੀ ਵੇਲਾ ਕਿ ਬਹਿ ਕੇ ਨਿਬੇੜ ਲੈਣ, ਠੀਕ ਆ। ਜੀ ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਪੰਜਾਬ ਨੂੰ ਹੁਣ ਪੂਰੀ ਤਰ੍ਹਾਂ ਖੋਲ੍ਹਣ ਦੇ ਕਵਾਇਦ ਤੇਜ਼ ਨੇ, ਕੈਪਟਨ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਨੇ, ਤੇ ਹੋਰ ਕਰੋਨਾ ਨਾਲ ਕੀ ਚੱਲ ਰਿਹਾ ਜੀ ਅੱਜ ਕੱਲ੍ਹ? ਹਾਂਜੀ ਬਿਲਕੁਲ, ਕਰੋਨਾ ਤੇ ਚਾਈਨਾ ਦੋਨੇ ਹੀ ਚੱਲਦੇ ਪਏ ਆ ਖਬਰਾਂ ਦੇ ਵਿੱਚ, ਤੇ ਬੜੀ ਤੇਜ਼ੀ ਨਾਲ ਚੱਲਦੇ ਪਏ ਆ। ਦੇਖੋ ਪਾਕਿਸਤਾਨ ਦੇ 3 ਕ੍ਰਿਕਟਰਾਂ ਬਾਰੇ ਪਹਿਲਾਂ ਤੇ ਵੱਡੀ ਖਬਰ ਆਈ ਸੀ ਅੱਜ, ਜੇ ਮੈਂ ਕਰੋਨਾ ਦੀਆਂ ਗੱਲਾਂ ਕਰਾਂ ਸਭ ਤੋਂ ਪਹਿਲਾਂ ਤੇ, ਪਰ ਬਾਅਦ ਦੇ ਵਿੱਚ ਹੁਣ ਖਬਰ ਇਹ ਅਪਡੇਟ ਹੋਈ ਆ ਕਿ ਹੈਦਰ ਅਲੀ, ਹੈਰਿਸ ਰਊਫ ਤੇ ਸ਼ਾਦਾਬ ਖਾਨ ਦਾ ਜਿਹੜਾ ਮਸਲਾ ਸੀ ਸ਼ਾਮ ਤੱਕ ਦਾ, ਉਹ ਵੱਧ ਕੇ 10 ਖਿਡਾਰੀਆਂ ਤੱਕ ਹੋ ਗਿਆ। ਮਤਲਬ ਕਿ ਇਹਨਾਂ ਵਿੱਚ ਕਰੋਨਾ ਦੇ ਕਿਤੇ ਨਾ ਕਿਤੇ ਲੱਛਣ ਦਿਖਾਈ ਦੇ ਰਹੇ ਆ। ਸੋ ਪਤਾ ਨਹੀਂ ਉਹ ਪੋਜ਼ਿਟਿਵ ਹਨ ਜਾਂ ਲੱਛਣ ਹੀ ਦਿਖਾਈ ਦੇ ਰਹੇ ਆ, ਕਿਉਂਕਿ ਇਹਨਾਂ ਨੇ ਖੇਡਣ ਜਾਣਾ 28 ਜੂਨ ਤੋਂ, ਇਹਨਾਂ ਨੇ ਇੰਗਲੈਂਡ ਦੌਰੇ ਤੇ ਜਾਣਾ। ਕ੍ਰਿਕਟ ਦੀ ਸ਼ੁਰੂਆਤ ਹੋ ਰਹੀ ਹੈ, ਵੈਸਟ ਇੰਡੀਜ਼ ਤੇ ਪਹੁੰਚਿਆ ਹੋਇਆ ਉੱਥੇ UK ਦੇ ਵਿੱਚ, ਤੇ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ।
ਤਾਂ ਕੋਈ ਵੀ ਟੀਮ ਜਾਏਗੀ ਤਾਂ ਪਹਿਲਾਂ 14 ਦਿਨ ਕੁਆਰੰਟੀਨ ਰੱਖਿਆ ਜਾਏਗਾ, ਉਸ ਤੋਂ ਬਾਅਦ ਹੀ ਉਹ ਖਾਲੀ ਗਰਾਊਂਡ 'ਚ ਖੇਡ ਸਕਣਗੇ। ਤਾਂ ਇਹ ਪਾਕਿਸਤਾਨ ਦੀ ਟੀਮ ਵਾਸਤੇ ਬਹੁਤ ਵੱਡਾ ਝਟਕਾ, ਕਿਉਂਕਿ 28 ਜੂਨ ਤਾਂ ਆਈ ਪਈ ਆ। ਤਾਂ ਖੈਰ ਇਹਨਾਂ ਦੇ ਖਿਡਾਰੀ ਜਿਹੜੇ ਕੁਛ ਆ ਉਹ ਫਿਰ ਰਿਕਵਰੀ ਤੋਂ ਬਾਅਦ ਹੀ ਟੀਮ ਨਾਲ ਰਲ ਸਕਦੇ ਆ। ਤਾਂ ਖੈਰ ਇੰਡੀਆ ਦੀ ਗੱਲ ਕਰੀਏ ਤਾਂ ਇਹਨਾਂ ਦੇ ਅੱਜ ਸਿਹਤ ਮੰਤਰਾਲੇ ਨੇ ਇੱਕ ਦਾਅਵਾ ਕੀਤਾ ਵਾ ਕਿ ਪ੍ਰਤੀ 1 ਲੱਖ ਆਬਾਦੀ ਪਿੱਛੇ ਸਾਡੇ ਇੱਥੇ ਇੱਕ ਸ਼ਖਸ ਨੂੰ ਕਰੋਨਾ ਹੋਇਆ, ਜਿਹੜਾ ਕਿ ਦੁਨੀਆ ਦਾ ਜੋ ਪੱਧਰ ਹੈ ਮਤਲਬ ਕਿ ਉਹ 6.04 ਦੇ ਮੁਕਾਬਲੇ ਬਹੁਤ ਘੱਟ ਹੈ, ਮਤਲਬ ਕਿ ਤਕਰੀਬਨ ਲਾ ਲਓ ਕਿ 5 ਟਾਈਮ ਘੱਟ ਹੈ। ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਦਾਅਵਾ ਜਿਹੜਾ ਮੇਰੇ ਖਿਆਲ ਨਾਲ ਹੈ ਪੁਖਤਾ ਹੀ ਆ, ਪਰ ਆਬਾਦੀ ਦਾ ਹਿਸਾਬ ਵੀ ਹੈ, ਟੈਸਟਿੰਗ ਦਾ ਹਿਸਾਬ ਵੀ ਹੈ। ਇਹ ਦੋਵੇਂ ਚੀਜ਼ਾਂ ਜ਼ਰੂਰ ਕਿਤੇ ਨਾ ਕਿਤੇ ਕਾਊਂਟ ਕੀਤੀਆਂ ਜਾਣਗੀਆਂ। ਪਰ ਫਿਰ ਵੀ ਮੈਂ ਕਹਿੰਦਾ ਕਿ ਇੰਡੀਆ ਦੀ ਹਾਲੇ ਵੀ ਪੋਜੀਸ਼ਨ ਜਿਹੜੀ ਆ ਉਹ ਸਹੀ ਆ, ਕੋਈ ਇੰਨਾ ਜ਼ਿਆਦਾ ਖਰਾਬ ਨਹੀਂ ਹੈ। ਉਹਦੇ ਵਿੱਚ ਇਮਿਊਨਿਟੀ ਸਿਸਟਮ ਇੱਕ ਬਹੁਤ ਵੱਡਾ ਇੰਪੈਕਟ ਹੈ। ਖੈਰ ਜੋ ਵੀ ਹੈ, ਇਸ ਵੇਲੇ ਇੰਡੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 14,933 ਜਿਹੜੇ ਆ ਉਹ ਮਾਮਲੇ ਜ਼ਰੂਰ ਰਜਿਸਟਰਡ ਹੋਏ ਆ। ਮੁੰਬਈ ਦੇ ਵਿੱਚ COVID-19 ਦੇ ਨਾਲ ਇੱਕ ਛੋਟੇ ਥਾਣੇਦਾਰ ਦੀ ਮੌਤ ਹੋ ਗਈ, ਜਿਹਨੂੰ ASI ਕਹਿੰਦੇ ਆਪਾਂ। ਹੁਣ ਤੱਕ ਉੱਥੇ 47 ਪੁਲਿਸ ਕਰਮਚਾਰੀ ਹੈ ਜਿਹੜੇ ਉਹ ਮਰ ਚੁੱਕੇ ਆ ਕਰੋਨਾ ਦੇ ਨਾਲ, ਬਹੁਤ ਵੱਡੀ ਗਿਣਤੀ ਆ। ਤਾਂ ਇੱਧਰ ਜਗਨਨਾਥ ਮੰਦਿਰ ਦਾ ਸੇਵਾਦਾਰ ਹੈ ਜਿਹੜਾ ਉਹ ਕਰੋਨਾ ਪੋਜ਼ਿਟਿਵ ਨਿਕਲਿਆ, ਹਸਪਤਾਲ 'ਚ ਭਰਤੀ ਕੀਤਾ ਗਿਆ। ਸੁਪਰੀਮ ਕੋਰਟ ਨੇ ਕੱਲ ਹੀ ਇਹਨਾਂ ਨੂੰ ਇਜਾਜ਼ਤ ਦਿੱਤੀ ਸੀ, ਅੱਜ ਇਹਨਾਂ ਨੇ ਉੱਥੇ ਉਹ ਰੱਥ ਯਾਤਰਾ ਵੀ ਕੱਢਣੀ ਆ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਬਲਿਕ ਇਕੱਠੀ ਨਹੀਂ ਹੋਣ ਦੇਵਾਂਗੇ, ਆਪਣੇ ਸੇਵਾਦਾਰੀ ਹੋਣਗੇ। ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਨਿਕਲਿਆ ਪੋਜ਼ਿਟਿਵ। ਉਹ ਕਹਿੰਦੇ ਆ ਕਿ ਇਹਨਾਂ ਨੂੰ ਇਜਾਜ਼ਤ ਨਹੀਂ ਹੋਏਗੀ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੀ, ਤੇ ਬਾਕੀ ਜਿਹੜੇ ਸਾਰੇ ਆ ਉਹ ਨੈਗੇਟਿਵ ਆ। ਤਾਂ ਦੂਸਰੇ ਪਾਸੇ 12ਵੀਂ ਦੀ ਜਿਹੜੀ ਪ੍ਰੀਖਿਆ, ਬੜੀ ਅਹਿਮ ਪ੍ਰੀਖਿਆ, ਉਹਦੇ ਸੰਬੰਧੀ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਦੱਸੇਗੀ CBSI। ਜਿਹੜੀ CBSI ਹੈ ਉਹ ਉਹਦਾ ਜਾ ਕੇ ਦੱਸੇਗੀ ਕਿ ਉਹਨਾਂ ਦਾ ਕੀ ਵਿਚਾਰ ਆ। ਤੇ ਦੂਸਰੇ ਪਾਸੇ ਅੱਜ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਰਾਮਦੇਵ ਨੇ। ਉਹਨਾਂ ਨੇ ਆਪਣੀ ਜਿਹੜੀ ਦਵਾਈ ਆ ਉਹ ਗੋਲੀ ਜੀ ਜਿਹੜੀ ਆ, ਜਿਹਨੂੰ ਇਹਨਾਂ ਨੇ ਕੋਰੋਨਿਲ ਦਾ ਨਾਮ ਦਿੱਤਾ, ਉਹ ਲਾਂਚ ਕਰ ਦਿੱਤੀ ਆ ਮੋਬਾਈਲ ਐਪ ਤੇ। ਜੇ ਤੁਹਾਨੂੰ ਜ਼ਰੂਰਤ ਪਵੇ ਕਿਸੇ ਨੂੰ ਖੁਦਾ ਨਾ ਖਾਸਤਾ ਤੇ ਤੁਸੀਂ ਮੰਗਾ ਸਕਦੇ ਹੋ, ਉਹ ਵੀ ਦੱਸਤਾ ਇਹਨਾਂ ਨੇ। ਪਰ ਨੀਟੂ ਸ਼ਟਰ ਵਾਲਾ ਮੱਥੇ ਤੇ ਹੱਥ ਮਾਰਦਾ ਕਿ ਬਾਬੇ ਦੀ ਦਵਾਈ ਕਾਮਯਾਬ ਹੋ ਗਈ ਤੇ ਮੈਂ ਜਿਹੜੀ ਕਾਰਡ ਕੱਢੀ ਸੀ ਪਹਿਲਾਂ ਹੀ ਸਭ ਤੋਂ, ਮੈਂ ਤੇ ਮਾਰਿਆ ਗਿਆ। ਹੋ ਸਕਦਾ ਕੋਰਟ ਕਚਹਿਰੀ 'ਚ ਵੀ ਚਲਾ ਜਾਵੇ। ਮੈਨੂੰ ਲੱਗਦਾ ਕਿ ਆਪ ਹੀ ਪਹਿਲਾਂ ਤੇ ਦਵਾਈ ਮੈਂ ਬਣਾਈ ਸੀਗੀ, ਮੇਰੀ ਦਵਾਈ ਤੁਸੀਂ ਰਿਜੈਕਟ ਕਰ ਦਿੱਤੀ ਹੈ, ਸਿਲੈਕਟ ਕਰ ਦਿੱਤੀ ਆ। ਖੇਡ ਤੇ ਕਿਤੇ ਨਾ ਕਿਤੇ ਤਗੜੇ ਮਾੜੇ ਦੀ ਜਾਪਦੀ ਆ। ਤਾਂ ਖੈਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਮੁੱਦਾ ਉੱਠਦਾ ਪਿਆ, ਲੋਕ ਟਰੋਲ ਕਰ ਰਹੇ ਆ। ਵੈਸੇ ਕਮਾਲ ਦੀ ਗੱਲ ਆ ਕਿ WHO ਕਹਿੰਦਾ ਕਿ ਦਵਾਈ ਹੈ ਹੀ ਨਹੀਂ ਹੈ, ਤੇ ਉਹ ਕਹਿੰਦੇ ਕਿ 100% ਸਟੀਕ ਆ। ਹੁਣ ਪਤਾ ਨਹੀਂ ਕੌਣ ਝੂਠ ਬੋਲਦਾ ਪਿਆ, ਪਰ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਫੇਰ ਬਾਬਾ ਰਾਮਦੇਵ ਜਿਹੜਾ ਆ ਉਹ ਤੀਰ ਟਿਕਾਣੇ ਤੇ ਲਾ ਗਿਆ। ਔਰ ਜਦੋਂ ਇਹਨਾਂ ਦੇ ਸਾਥੀ ਮਾੜੇ ਜਿਹੇ ਢਿੱਲੇ ਹੁੰਦੇ, ਬਾਲ ਕ੍ਰਿਸ਼ਨ ਜੀ, ਤੇ ਉਹ ਵੀ ਹਸਪਤਾਲ 'ਚ ਜਾ ਪਹੁੰਚਦੇ ਆ, ਤੇ ਜਦੋਂ ਇਹਨਾਂ ਨੂੰ ਸਾੜੀ ਪਾ ਕੇ ਭੱਜਣਾ ਪੈਂਦਾ ਤੇ ਖੀਰ ਗਲੂਕੋਜ਼ ਲਵਾਉਣ ਵਾਸਤੇ ਇਹਨਾਂ ਨੂੰ ਵੀ ਹਸਪਤਾਲ ਨਹੀਂ ਲੱਭਦਾ, ਬਾਬਾ ਜੀ ਨੂੰ ਵੀ। ਸੋ ਪਤਾ ਨਹੀਂ ਕਿਵੇਂ ਇਹ ਸਭ ਕੁਝ ਚੱਲੀ ਜਾਂਦਾ, ਨਾਲੋਂ ਨਾਲ ਐਲੋਪੈਥੀ ਵੀ ਤੇ ਨਾਲੋਂ ਨਾਲ ਇਹਨਾਂ ਦੀ ਇਹ ਆਯੁਰਵੈਦਿਕ ਵੀ ਚੱਲੀ ਜਾਂਦੀ ਆ। ਖੈਰ ਚਲੋ ਠੀਕ ਹੈ, ਜੇ ਕੋਈ ਬਣਦਾ ਮਸਲਾ ਤੇ ਠੀਕ ਆ, ਪਰ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਚਾਹੀਦਾ। ਡੋਨਾਲਡ ਟਰੰਪ ਦੇ ਆਖੇ ਵੀ 4-5 ਬੰਦਿਆਂ ਨੇ ਇਦਾਂ ਦਾ ਐਕਸਪੈਰੀਮੈਂਟ ਕਰ ਲਿਆ ਸੀ, ਫਿਰ ਉਹਨਾਂ ਦੇ ਹਾਲ ਜਿਹੜੇ ਆ ਉਹ ਤੁਸੀਂ ਵੇਖੇ ਹੀ ਆ। ਤਾਂ ਖੈਰ ਦੇਖਦੇ ਆ ਇਹ ਦਵਾਈ ਕਿੰਨਾ ਕੁ ਅਸਰ ਪਾਉਂਦੀ ਆ ਕਰੋਨਾ ਤੇ, ਪਰ ਜੋ ਮਰਜ਼ੀ ਆ ਬਾਬੇ ਦੀ ਦੌਲਤ ਤੇ ਜ਼ਰੂਰ ਅਸਰ ਪਵੇਗਾ, ਇਹ ਗੱਲ ਪੱਕੀ ਆ। ਤਾਂ ਉੱਦਾਂ ਜੋ ਪੰਜਾਬ ਦੇ ਵਿੱਚ ਖੁੱਲ੍ਹ ਹੋਈ ਆ, ਹੁਣ ਤੁਸੀਂ ਹੋਟਲ ਦੇ ਵਿੱਚ ਜਾ ਸਕਦੇ ਹੋ, ਰੈਸਟੋਰੈਂਟ ਦੇ ਵਿੱਚ ਖਾ ਸਕਦੇ ਹੋ। ਤੇ ਇਹ ਜੋ ਹੋਟਲ ਖੋਲੇ ਜਾ ਰਹੇ ਉਹਨਾਂ ਦੇ ਨਾਲ ਰਿਜ਼ੋਰਟ ਦੇ ਨਾਲ ਮੈਰਿਜ ਪੈਲਸ ਵੀ ਖੋਲਣ ਦਾ ਹੁਕਮ ਦੇ ਦਿੱਤਾ। ਪਰ ਇਹ ਆ ਕਿ ਜਿੱਦਾਂ ਤੁਸੀਂ ਖਾਣ ਜਾਣਾ ਹੈ ਤਾਂ 50% ਹੀ ਉੱਥੇ ਭੀੜ ਜਿਹੜੀ ਆ ਉਹ ਰਿਜ਼ੋਰਟ ਦੇ ਵਿੱਚ ਜਾ ਸਕਦੀ ਆ ਜਾਂ ਹੋਟਲ ਦੇ ਵਿੱਚ ਜਾ ਸਕਦੀ ਆ। 50% ਜੋ ਵੀ ਉਹਨਾਂ ਦੀ ਕੈਪੈਸਿਟੀ ਹੋਏਗੀ। ਤੇ ਜਿੱਦਾਂ ਮੈਰਿਜ ਪੈਲਸ ਆ ਉਹਦੀ ਵੀ ਜਿੰਨੀ ਕੈਪੈਸਿਟੀ ਹੈ ਉਹਦਾ ਅੱਧ ਜਿਹੜਾ ਉਹ ਉੱਥੇ ਅਲਾਓ ਕੀਤਾ ਜਾਏਗਾ। ਪਰ ਇਹ ਤੁਹਾਨੂੰ ਪਤਾ ਹੀ ਆ ਕਿ ਸਭ ਕੁਛ ਚੀਜ਼ਾਂ ਜਿਹੜੀਆਂ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ ਜਦੋਂ ਖੁੱਲ੍ਹ ਮਿਲਦੀ ਆ। ਸੋ ਮੇਰੇ ਖਿਆਲ ਦੇ ਨਾਲ ਜਾਂ ਤੇ ਖੁੱਲ੍ਹ ਦੇਣੀ ਨਹੀਂ ਚਾਹੀਦੀ ਜਾਂ ਫਿਰ ਖੁੱਲ੍ਹ ਦਿਲੀ ਨਾਲ ਖੁੱਲ੍ਹ ਕਰ ਦੇਣੀ ਚਾਹੀਦੀ ਆ। ਐਵੇਂ ਬਸ ਥੋੜੀ ਜਿਹੀ ਮੁੱਠੀ ਖੋਲ ਲਈ, ਥੋੜੀ ਜਿਹੀ ਖੋਲ ਲਈ, ਉਹਦੇ ਫਾਇਦਾ ਕੀ ਆ? ਇਹ ਜਾਂ ਤੇ ਫੁੱਲ ਖੋਲ ਦਿਓ ਤੇ ਜਾਂ ਫੁੱਲ ਮੁੱਠੀ ਘੁੱਟ ਲਵੋ, ਦੋ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ। ਤਾਂ ਖੈਰ ਜੋ ਵੀ ਆ, ਪੰਜਾਬ ਦੇ ਵਿੱਚ ਮਸਲੇ ਵਧੀ ਜਾਂਦੇ ਆ ਪਰ ਇਹ ਖੁੱਲ੍ਹਾ ਦੇਈ ਜਾਂਦੇ ਆ। ਮਸਲੇ ਇਹ ਆ ਕਿ ਲੁਧਿਆਣੇ 'ਚ ਕਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜਲੰਧਰ 'ਚ ਕਰੋਨਾ ਪੀੜਤ
2 ਔਰਤਾਂ ਦੀ ਮੌਤ ਹੋਈ ਆ। ਇਹਨਾਂ ਦੀ ਮੈਡੀਕਲ ਹਿਸਟਰੀ ਜਾਂ ਉਮਰ ਬਾਰੇ ਮੈਨੂੰ ਨਹੀਂ ਪਤਾ ਲੱਗ ਸਕਿਆ, ਕੋਸ਼ਿਸ਼ ਜ਼ਰੂਰ ਕੀਤੀ ਆ। ਜਲੰਧਰ 'ਚ ਕੋਰੋਨਾ ਦੇ 30 ਮਾਮਲੇ ਹੋਰ ਪੁਸ਼ਟ ਹੋਏ ਆ। ਸੰਗਰੂਰ 'ਚ ਵੱਡਾ ਧਮਾਕਾ, ਕੋਰੋਨਾ ਦਾ 62 ਨਵੇਂ ਮਾਮਲੇ ਰਜਿਸਟਰਡ ਹੋਏ ਆ। ਅੰਮ੍ਰਿਤਸਰ 'ਚ 23 ਹੋਰ ਮਾਮਲੇ, 1 ਮੌਤ ਹੋਈ ਆ। ਦੂਸਰੇ ਪਾਸੇ ਜਿਹੜੇ ਡਾਕਟਰ ਆ, ਖਾਸ ਤੌਰ ਤੇ ਨਿੱਜੀ ਹਸਪਤਾਲਾਂ ਨਾਲ ਜੁੜੇ, ਉਹ ਗਏ ਚਲੇ ਅੱਜ ਸਟ੍ਰਾਈਕ ਤੇ, ਕਿਉਂਕਿ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਜਿਹੜਾ ਲਿਆਂਦਾ ਗਿਆ ਉਹਦਾ ਉਹ ਵਿਰੋਧ ਕਰਦੇ ਪਏ, ਮੁਖਾਲਫਤ ਕਰਦੇ ਪਏ। ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਕਰੋਨਾ 'ਚ ਇੱਕ ਹੋਰ ਦਾਅ ਲੱਗ ਗਿਆ, ਮਤਲਬ ਕਿ ਜਿਹੜਾ ਫਿਕਸਡ ਪੇ ਕਮਿਸ਼ਨ ਆ ਇਹ ਇਹਨਾਂ ਨੇ ਅਗਲੇ ਸਾਲ ਵਾਸਤੇ ਹੋਰ ਵਧਾ ਦਿੱਤਾ। ਸੋ ਕਰਮਚਾਰੀਆਂ ਨੂੰ ਕਰੋਨਾ ਦਾ ਇੱਕ ਝਟਕਾ ਹੋਰ ਕੈਪਟਨ ਸਾਹਿਬ ਨੇ ਦੇ ਦਿੱਤਾ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਜਾਈਏ ਤੇ ਕਹਿੰਦੇ ਮਨਪ੍ਰੀਤ ਬਾਦਲ ਨੇ ਹੁਣ ਦੱਸਿਆ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਕਾਰਨ। ਦੇਖੋ, ਇਹਨਾਂ ਨੂੰ ਸਫਾਈ ਦੇਣੀ ਪਈ ਆ ਕਿਉਂਕਿ ਸਿਆਸਤ ਇਹਦੇ ਤੇ ਬਹੁਤ ਮਗੀ ਪਈ ਸੀਗੀ ਜੀ। ਇਹਨਾਂ ਨੇ ਜੋ ਗੱਲਾਂ ਕਹੀਆਂ, ਵੈਸੇ ਤੇ ਅੱਜ ਨਾ ਅਕਾਲੀ ਵੀ ਇਸ ਮਾਮਲੇ 'ਚ ਉਤਰੇ ਆ ਸੜਕਾਂ ਤੇ ਉਹਨਾਂ ਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ। ਮੇਰੇ ਖਿਆਲ ਦੇ ਨਾਲ ਸਾਬਕਾ MLA ਸਰੂਪ ਸਿੰਗਲਾ ਤੇ ਵੀ ਮਾਮਲਾ ਦਰਜ ਹੋਇਆ। ਸਾਬਕਾ ਮੇਅਰ ਹੈ ਜਿਹੜੇ ਬਲਵੰਤ ਰਾਏ ਨਾਥ, ਉਹਨਾਂ ਤੇ ਵੀ ਮਾਮਲਾ ਦਰਜ ਹੋਇਆ। 32 ਜਿਹੜੇ ਅਨਆਇਡੈਂਟੀਫਾਈਡ ਲੋਕ ਆ। ਤਾਂ ਖੈਰ ਮਾਮਲਾ ਜਿਹੜਾ ਉਹ ਵੈਸੇ ਦਿਲਚਸਪ ਇਸ ਕਰਕੇ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਤੇ ਨਿੱਜੀ ਥਰਮਲ ਆਏ, ਸਰਪਲਸ ਬਿਜਲੀ ਕੀਤੀ, ਉਸ ਤੋਂ ਬਾਅਦ ਇਹਨਾਂ ਨੇ ਮੁਰੰਮਤ ਕੀਤੀ 734 ਕਰੋੜ ਦੇ ਵਿੱਚ। ਇਹਨਾਂ ਦੇ ਰਾਜ 'ਚ ਹੋਈ ਸੀਗੀ 734 ਕਰੋੜ ਟੈਕਸ ਪੇਅਰਸ ਦਾ ਪੈਸਾ ਜਿਹੜਾ ਉਹ ਇਹਦੀ ਮੁਰੰਮਤ ਵਾਸਤੇ ਖਰਚਿਆ ਗਿਆ ਸੀ। ਉਸ ਤੋਂ ਬਾਅਦ ਇਹ ਕਹਿੰਦੇ ਕਿ ਨਹੀਂ, ਇਹ ਨਹੀਂ ਚੱਲਦਾ। ਤੇ ਤਾਂ ਹੀ ਉਦੋਂ ਫਿਰ ਮਨਪ੍ਰੀਤ ਸਿੰਘ ਬਾਦਲ ਦੁਸਕ ਪਏ ਸੀਗੇ, ਦੁਸਕ ਕੇ ਕਹਿੰਦੇ ਸੀਗੇ ਕਿ ਇਹਨਾਂ ਉਦਾਸ ਚਿਮਨੀਆਂ 'ਚ ਧੂੰਆਂ ਨਿਕਲੇਗਾ। ਉਹ ਹੁਣ ਚਿਮਨੀਆਂ ਜਿਹੜੀਆਂ ਉਹ ਹੀ ਇਤਿਹਾਸ ਦਾ ਪਾਰਟ ਹੋ ਜਾਣਗੀਆਂ। ਤਾਂ ਖੈਰ ਇਹਨਾਂ ਨੇ ਆ ਕੇ ਸਫਾਈ ਦਿੱਤੀ ਆ ਕਿਉਂਕਿ ਮਸਲਾ ਮਨਪ੍ਰੀਤ ਬਾਦਲ ਤੇ ਹੀ ਜ਼ਿਆਦਾ ਡਿੱਗਦਾ, ਕਿਉਂਕਿ ਇਹਨਾਂ ਨੇ ਉਦੋਂ ਦਾਅਵੇ ਕੀਤੇ ਸੀ ਔਰ ਇਸ ਤੋਂ ਇਲਾਵਾ ਇਹਨਾਂ ਦੀ ਲੋਕਲ ਸੀਟ ਵੀ ਆ ਬਠਿੰਡਾ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਇੱਕ ਤੇ ਪਲਾਟ ਲੋਡ ਜਿਹੜਾ ਫੈਕਟਰ ਸੀਗਾ ਉਹ 8% ਤੋਂ ਥੱਲੇ ਰਿਹਾ, ਮਸ਼ੀਨਰੀ ਪੁਰਾਣੀ ਸੀ, ਬਿਜਲੀ ਯੂਨਿਟ ਜਿਹੜੀ ਆ ਉਹ 7 ਰੁਪਏ 70 ਪੈਸੇ ਪੈਂਦੀ ਸੀਗੀ, ਯਾਨੀ ਪੌਣੇ 8 ਰੁਪਏ ਪੈਂਦੀ ਸੀ। ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਸਾਰੇ ਹੀ ਜਿਹੜੇ ਆ ਉਹਨਾਂ ਨੂੰ ਹੋਰ ਥਾਂ ਤੇ ਰੁਜ਼ਗਾਰ ਦੇ ਦਿੱਤਾ ਗਿਆ। ਸਾਲਾਨਾ 102 ਕਰੋੜ ਰੁਪਏ ਪਲਾਟ ਦੀ ਦੇਖ ਰੇਖ ਨੂੰ ਲੱਗਦੇ ਸਨ। 164 ਏਕੜ ਦੀ ਝੀਲ ਜਿਹੜੀ ਆ ਉਹ ਉਤਰਾਂ ਦੀ ਉਤਰਾ ਹੀ ਰਹੂਗੀ ਤੇ ਇਸ ਝੀਲ ਨੂੰ ਵਾਟਰ ਸਪਲਾਈ ਦਾ ਹਿੱਸਾ ਬਣਾਇਆ ਜਾਊਗਾ। ਜਿਹੜੀ ਕਲੋਨੀ ਹੈ ਤੇ ਜਾਂ ਸਿਵਲ ਲਾਈਨ ਤੇ ਜਾਂ ਪੁਲਿਸ ਲਾਈਨ ਹੈ ਉੱਥੇ ਜੋ ਵੀ ਹੈ ਉਹ ਸ਼ਿਫਟ ਹੋ ਜਾਣਗੇ। 65 ਏਕੜ ਜ਼ਮੀਨ ਜਿਹੜੀ ਆ ਉਹ ਸਿਟੀ ਸੈਂਟਰ ਲਈ ਵਰਤੀ ਜਾਊਗੀ। ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਗਿਣਾ ਦਿੱਤਾ ਸਾਰਾ ਕੁਛ। ਤੇ ਬੰਦਾ ਪੁੱਛੇ ਠੀਕ ਆ, ਹੁਣ ਤੁਸੀਂ ਕਹਿੰਦੇ ਹੋ ਕਿ ਸੈਂਟਰ ਸਰਕਾਰ ਨੇ ਆਖਿਆ ਸੀਗਾ ਕਿ 25 ਸਾਲ ਜਿਹੜੇ ਪੁਰਾਣੇ ਥਰਮਲ ਹੈਗੇ ਆ ਭਾਈ ਉਹ ਤੁਸੀਂ ਬੰਦ ਕਰ ਦਿਓ। ਤੇ ਬੰਦਾ ਪੁੱਛੇ ਇਹ ਜਿਹੜੇ ਤੁਸੀਂ ਦਾਅਵੇ ਕੀਤੇ ਸੀ ਉਦੋਂ, ਉਹ ਤੇ 25 ਸਾਲ ਪੁਰਾਣੇ ਨਹੀਂ ਹੈ। ਉਦੋਂ ਜਿਹੜਾ ਥਰਮਲ ਸੀਗਾ ਉਦੋਂ ਕਿੰਨਾ ਪੁਰਾਣਾ ਸੀਗਾ, 69 'ਚ ਬਣਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤੁਸੀਂ ਵਾਅਦੇ ਕਰਦੇ ਰਹੇ ਉਸ 2016 'ਚ, ਤੇ ਆਪ ਹੀ ਅੰਦਾਜ਼ਾ ਲਾ ਲਓ ਕਿ ਉਦੋਂ ਤੱਕ ਤੇ 47-48 ਸਾਲ ਚੱਲ ਚੁੱਕਾ ਸੀਗਾ ਥਰਮਲ ਪਲਾਂਟ। ਉਦੋਂ ਨਹੀਂ ਸੀ ਤੁਹਾਨੂੰ ਪਤਾ ਕਿ ਸਰਕਾਰੀ ਹੁਕਮ ਇਸ ਤਰ੍ਹਾਂ ਦੇ ਵੀ ਆ ਸਕਦੇ ਆ? ਉਦੋਂ ਨਹੀਂ ਤੁਹਾਨੂੰ ਚੇਤਾ ਕਿ ਇਹ ਘਾਟੇ ਦਾ ਸੌਦਾ? ਉਦੋਂ ਨਹੀਂ ਤੁਹਾਨੂੰ ਪਤਾ ਸੀਗਾ ਕਿ ਬਿਜਲੀ ਇੱਥੋਂ ਮਹਿੰਗੀ ਪੈਂਦੀ ਆ? ਫਿਰ ਜੇ ਬਿਜਲੀ ਮਹਿੰਗੀ ਪੈਂਦੀ ਹੈ ਤਾਂ ਉਹਨੂੰ ਸਸਤੀ ਕਰ ਦਿਓ। ਕਦੇ ਵਾਈਟ ਪੇਪਰ ਲਿਆ ਕੇ ਦੱਸੋ ਤੇ ਸਹੀ ਕਿ ਜਿਹੜੀ ਨਿੱਜੀ ਥਰਮਲ ਪਲਾਂਟਾਂ ਤੋਂ ਖਰੀਦਦੇ ਜੇ ਬਿਜਲੀ ਉਹ ਕੀ ਭਾਅ ਪੈਂਦੀ ਆ? ਕਿਉਂਕਿ ਇੱਥੇ ਦਾਅਵਾ ਕੀਤਾ ਜਾਂਦਾ, ਜੋ ਇਹ ਦਾਅਵਾ ਕਰਦੇ ਤੇ ਦਾਅਵੇ ਤੋਂ ਉਲਟ ਕਿਹਾ ਜਾ ਰਿਹਾ ਕਿ ਇੱਥੇ ਬਿਜਲੀ ਜਿਹੜੀ ਆ ਬਹੁਤ ਸਸਤੀ ਪੈਂਦੀ ਆ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਰਾਲੀ ਲਈ ਯੂਨਿਟ ਚਲਾਵਾਂਗੇ ਇੱਕ। ਦੇਖੋ 734 ਕਰੋੜ ਰੁਪਈਆ ਅਕਾਲੀ ਭਾਜਪਾ ਸਰਕਾਰ ਨੇ ਖਰਾਬ ਕੀਤਾ। ਹੁਣ ਹੋਇਆ ਕਿ ਇਹ ਕਹਿੰਦੇ ਅਸੀਂ ਪਰਾਲੀ ਤੇ ਚਲਾਵਾਂਗੇ। ਜੇ ਪਰਾਲੀ ਤੇ ਚਲਾਉਂਦੇ 135 ਕਰੋੜ ਰੁਪਈਆ ਲੱਗਣਾ ਸੀ ਇੱਕ ਯੂਨਿਟ ਚਲਾਉਣ ਵਾਸਤੇ, 60 ਮੈਗਾਵਾਟ ਦਾ ਉਤਪਾਦਨ ਹੋਣਾ ਸੀ, ਬਿਜਲੀ ਪੈਣੀ ਸੀ 4 ਰੁਪਏ 40 ਪੈਸੇ। ਤਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ 130 ਕਰੋੜ ਰੁਪਈਆ ਖਰਚਾ ਸਾਨੂੰ ਆਉਂਦਾ ਸੀਗਾ ਤਾਂ ਉਹ ਕਿਤੇ ਨਾ ਕਿਤੇ ਤਾਂ ਇਹਦੇ ਚੋਂ ਨਿਕਲ ਆਉਣਾ ਸੀ। ਫਿਰ ਬਿਜਲੀ ਜਿਹੜੀ ਉਹ ਅੱਧੇ ਰੇਟ ਤੇ ਤੁਹਾਡੇ ਮੁਤਾਬਕ ਜਿਹੜੇ ਜੋ ਰੇਟ ਦੱਸ ਰਹੇ ਹੋ ਤਾਂ ਉਹ ਅੱਧੇ ਭਾਅ ਤੇ ਮਿਲਣੀ ਸੀਗੀ। ਖੈਰ ਜੋ ਵੀ ਆ, ਹੁਣ ਸਿੱਧੇ ਤੌਰ ਤੇ ਨਜ਼ਰ ਆਉਂਦਾ ਜਿਵੇਂ ਗਿਣਾ ਰਹੇ ਆ ਕਿ ਸਿਟੀ ਸੈਂਟਰ ਵਾਸਤੇ ਦੇਵਾਂਗੇ। ਵੈਸੇ ਸਿਟੀ ਸੈਂਟਰ ਘੁਟਾਲਾ ਹੋ ਗਿਆ ਸੀ ਅੱਗੇ ਲੁਧਿਆਣੇ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਪਿਛਲੀ ਚੱਲਦੀ ਸੀ। ਐਤਕੀ ਪਤਾ ਨਹੀਂ ਸਿਟੀ ਸੈਂਟਰ 'ਚ ਕੀ ਨਿਕਲੂਗਾ। ਪਰ ਜੋ ਵੀ ਹੈ ਦੇਖੋ, ਜੋ ਗੱਲਾਂ ਇਹਨਾਂ ਨੇ ਕਹੀਆਂ ਜਿਸ ਸਮੇਂ ਇਹ ਵਿਰੋਧੀ ਧਿਰ ਦੇ ਵਿੱਚ ਸੀ, ਪਹਿਲਾਂ ਕਹਿੰਦੇ ਸੀਗੇ ਕਿ ਦੇਖੋ ਫੂਡ ਘੁਟਾਲਾ ਕੀਤਾ, ਯਾਦ ਹੈ ਨਾ ਤੁਹਾਨੂੰ, ਅਨਾਜ ਘੁਟਾਲਾ। ਅਨਾਜ ਘੁਟਾਲੇ ਤੇ ਵੀ ਬਦਲ ਕੇ ਕਹਿੰਦੇ ਜੀ ਨਹੀਂ ਉਹ ਹਿਸਾਬ ਕਿਤਾਬ ਦਾ ਫਰਕ ਸੀ, ਹੁਣ ਸਾਨੂੰ ਪਤਾ ਲੱਗਿਆ। ਤੇ ਉਹ ਅਕਾਲੀ ਜਾਂਦੇ ਜਾਂਦੇ ਜਿਹੜਾ ਉਹ ਕਰਜ਼ੇ 'ਚ ਬਦਲਾ ਕੇ ਸਾਡੇ ਗੱਲ ਪਾ ਗਏ।
ਤਾਂ ਦੂਸਰੇ ਪਾਸੇ ਫਿਰ ਕਹਿੰਦੇ ਨਿੱਜੀ ਥਰਮਲ ਪਲਾਂਟਾਂ ਦੇ ਜਿਹੜੇ ਸਮਝੌਤੇ ਉਹ ਗਲਤ ਹੋਏ ਆ, ਅਸੀਂ ਰੱਦ ਕਰਾਂਗੇ, ਅਸੀਂ ਸਰਕਾਰੀ ਚਲਾਵਾਂਗੇ। ਹੁਣ ਸਰਕਾਰੀ ਵਾਲੇ ਤੋਂ ਵੀ ਭੱਜੀ ਜਾਂਦੇ ਆ। ਫਿਰ ਕਹਿੰਦੇ ਪਰਾਲੀ ਤੇ ਚਲਾਵਾਂਗੇ, ਪਰਾਲੀ ਤੋਂ ਵੀ ਭੱਜੀ ਜਾਂਦੇ ਆ। ਜੇ ਪਰਾਲੀ ਤੇ ਚਲਾ ਲੈਂਦੇ ਤੇ 4-5 ਲੱਖ ਟਨ ਪਰਾਲੀ ਜਿਹੜੀ ਆ ਉਹ ਇੱਥੇ ਲੱਗ ਜਾਣੀ ਸੀਗੀ। ਕੁਝ ਕਰਨ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਨੀਤੀ ਘੜਨੀ ਪੈਂਦੀ ਆ, ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੇ ਵੱਸ ਦਾ ਰੋਗ ਨਹੀਂ। ਬਸ ਇਹ ਦੋ ਹੀ ਚੀਜ਼ਾਂ ਕਰ ਸਕਦੇ ਆ, ਜਾਂ ਤੇ ਲੋਕਾਂ ਨੂੰ ਪੁਚਲਾ ਸਕਦੇ ਆ ਤੇ ਜਾਂ ਫਿਰ ਟੁੱਟੇ ਭੱਜੇ ਸ਼ੇਰ ਸੁਣਾ ਸਕਦੇ, ਹੋਰ ਕੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਨਵਜੋਤ ਸਿੱਧੂ ਦੀਆਂ ਵੀ ਵਧੀਆਂ ਨੇ ਮੁਸ਼ਕਿਲਾਂ, ਪੁਲਿਸ ਨੇ ਘਰ ਦੇ ਬਾਹਰ ਲਾਤਾ ਨੋਟਿਸ। ਦੇਖੋ ਸਿੱਧੂ ਜਿਹੜੇ ਆ ਨਾ ਬੜੇ ਚਰਚਾ ਦਾ ਵਿਸ਼ਾ ਬਣੇ ਪਏ ਆ। ਇੱਕ ਸਿੱਧੂ ਹੈਗਾ ਮੂਸੇ ਵਾਲਾ, ਉਹ ਕਹਿੰਦੇ ਦਰਖਾਸਤ ਦੇ ਕੇ ਆਪਦੀ ਜਾਂਚ ਪੜਤਾਲ ਲਈ ਉੱਥੋਂ ਬਦਲਾ ਗਿਆ। ਜਿਹੜੇ ਪੁਲਿਸ ਅਧਿਕਾਰੀ ਕੋਲ ਸੀ ਨਾ, ਜਿਹੜਾ ਵਾਣੇ ਪਾਈ ਬੈਠਾ ਸੀਗਾ ਉਹਨੂੰ, ਤੇ ਉਹਦੇ ਤੋਂ ਜਾਂਚ ਪੜਤਾਲ ਹੀ ਬਦਲਾ ਗਿਆ। ਕਹਿੰਦਾ ਸਾਡਾ ਧੱਕਾ ਚੱਲਦਾ ਸੀ ਤਾਂ ਕਰਦੇ। ਤੇ ਦੂਜੇ ਪਾਸੇ ਇਹ ਸਿੱਧੂ ਆ, ਇਹ ਬਾਹਰ ਹੀ ਨਹੀਂ ਨਿਕਲਦਾ ਪਿਆ। ਉਹ ਆ ਕੇ ਉਹ ਘਰੇ ਵੜਦਾ ਹੀ ਘੱਟ ਆ। ਸਿੱਧੂ ਮੂਸੇ ਵਾਲਾ ਤੁਰਿਆ ਫਿਰਦਾ, ਇਹ ਆ ਕਿ ਇਹ ਘਰੋਂ ਨਹੀਂ ਨਿਕਲਦਾ। ਤੇ ਇੱਕ ਸਿੱਧੂ ਹੋਰ ਵੀ ਹੈਗਾ ਜੇ, ਬਲਵੀਰ ਸਿੱਧੂ, ਉਹ ਟੀਚਰਾਂ ਨੂੰ ਕਹਿੰਦਾ ਕਿ ਵਿਹਲੇ ਤੁਰੇ ਫਿਰਦੇ, ਹੋਰ ਕੀ ਆ, ਇਹਨਾਂ ਨੂੰ ਲਾ ਦਿਆਂਗੇ ਇਹੋ ਜਿਹੇ ਕੰਮ ਕਰਾਂ ਤੇ। ਕਦੇ ਮਾਈਨਿੰਗ ਫੜਨ ਤੇ ਕਹਿੰਦੇ ਆ ਕਿ ਲਾ ਦਿਆਂਗੇ, ਕਦੇ ਕਹਿੰਦੇ ਆ ਕਿ ਬੋਤਲਾਂ ਗਿਣ ਤੇ ਲਾ ਦਿਆਂਗੇ। ਲੋਕ ਕਹਿੰਦੇ ਕਦੇ ਪਾਥੀਆਂ ਪੱਤਣ ਤੇ ਨਾ ਲਾ ਦਿਓ ਅਧਿਆਪਕਾਂ ਨੂੰ। ਤੁਸੀਂ ਧਾਰਮਿਕ ਸਥਾਨ ਖੋਲੇ ਆ, ਤੁਸੀਂ ਹੋਟਲ ਰੈਸਟੋਰੈਂਟ ਖੋਲੇ ਆ, ਸਕੂਲ ਖੋਲ ਕੇ ਥੋੜੇ ਥੋੜੇ ਬੱਚਿਆਂ ਨੂੰ ਕੋਲ ਭੇਜੋ, ਆਪੇ ਤਾਂ ਉਹ ਕੰਮ ਲੱਗਣਗੇ। ਸੋ ਅਧਿਆਪਕ ਵੀ ਘਰੇ ਬੈਠੇ ਜਿਹੜੇ ਉਹ ਬੋਰ ਹੁੰਦੇ ਹੋਣਗੇ, ਔਰ ਅਧਿਆਪਕ ਮੇਰੇ ਖਿਆਲ ਦੇ ਨਾਲ ਕਦੇ ਵਿਹਲਾ ਨਹੀਂ ਬਹਿੰਦਾ, ਕੁਛ ਨਾ ਕੁਛ ਜ਼ਰੂਰ ਕਰਦਾ। ਚਾਹੇ ਉਹ ਆਪਦੇ ਸਮਾਜ ਵਾਸਤੇ ਕਰੇ, ਚਾਹੇ ਉਹ ਆਪਦੇ ਸਟੂਡੈਂਟ ਵਾਸਤੇ ਕਰੇ, ਜ਼ਰੂਰ ਕਰਦਾ। ਤਾਂ ਖੈਰ ਉਹ ਤੁਹਾਡਾ ਜ਼ਿੰਮਾ, ਉਹ ਅਧਿਆਪਕਾਂ ਦਾ ਨਹੀਂ ਹੈ। ਤਾਂ ਉਹਨਾਂ ਨੂੰ ਕਹਿੰਦੇ ਆ ਕਿ ਇਹ ਵਿਹਲੜ ਹੈਗੇ, ਹੁਣ ਵਿਹਲੜਾਂ ਨੂੰ ਤਨਖਾਹ ਥੋੜ੍ਹੀ ਦੇਵਾਂਗੇ ਅਸੀਂ। ਸੋ ਇਹੋ ਜਿਹੇ ਸਿੱਧੂ ਆ। ਤਾਂ ਖੈਰ ਸਿੱਧੂ ਬਾਰੇ ਹੁਣ ਦੇਖੋ, ਬਿਹਾਰ ਦੀ ਪੁਲਿਸ ਨੇ ਜੋ ਕੀਤਾ ਆਪਾਂ ਨਹੀਂ ਕਹਿ ਸਕਦੇ ਗਲਤ ਆ। ਅਗਲੇ ਹਫ਼ਤਾ ਹੋ ਗਿਆ ਉੱਥੇ ਧੁੱਪ 'ਚ ਸੁੱਕਣੇ ਪਏ ਆ। ਹੁਣ ਇਹਨਾਂ ਨੂੰ ਚਾਹੀਦਾ। ਮੈਨੂੰ ਕੱਲ ਇੱਕ ਸੱਜਣ ਨੇ, ਆਪਣੇ ਲਿਸਨਰ ਨੇ ਟੈਲੀਫੋਨ ਕੀਤਾ ਸੀਗਾ, ਉਹਨਾਂ ਨੇ ਆਖਿਆ ਬੜੀ ਮਾੜੀ ਪਿਰਤ ਆ ਨਵਜੋਤ ਸਿੰਘ ਸਿੱਧੂ ਵਾਸਤੇ, ਗਲਤ ਗੱਲ ਹੈ। ਤੇ ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਮੁਤਫਿਕ ਆ ਕਿ ਤੁਸੀਂ ਲੋਕਾਂ ਨੂੰ ਕੀ ਪਾਠ ਪੜ੍ਹਾਓਗੇ, ਕੀ ਸਬਕ ਦਿਓਗੇ ਕਿ ਕਾਨੂੰਨ ਦਾ ਪਾਲਣ ਕਰੋ ਜੀ, ਸੱਚ ਝੂਠ ਦੀ ਲੜਾਈ ਲੜੋ। ਤੁਸੀਂ ਤੇ ਦੁਬਕ ਕੇ ਘਰੇ ਬੈਠੇ ਹੋ, ਉਤਰਾ ਕਹਿੰਦੇ ਸਿੱਧੂ ਆ ਗਿਆ, ਸਿੱਧੂ ਛੇੜ ਆ, ਸਿੱਧੂ ਇਹ ਕਰ ਦੇਗਾ, ਉਹ ਕਰ ਦੇਗਾ, ਸਿੱਧੂ ਤੇ ਐ ਕਰ ਦੂ, ਵਾਹ ਕਰ ਦੂ। ਤੇ ਦੂਸਰੇ ਪਾਸੇ ਤੁਸੀਂ ਦੁਬਕ ਕੇ ਬੈਠੇ ਹੋ, ਜਦ ਕੇ ਉੱਥੇ ਕੰਮ ਕਿੰਨਾ ਕੁ ਆ। ਕੰਮ ਇੰਨਾ ਆ, ਤੁਸੀਂ ਸਮਨ ਤਮੀਲ ਕਰੋ ਤੇ ਨਾਲ ਦੀ ਨਾਲ ਉੱਥੇ ਕੋਈ ਜ਼ਮਾਨਤ ਦਾ ਕਾਗਜ਼ ਭਰ ਦਿਓ, ਤੁਹਾਨੂੰ ਮੌਕੇ ਤੇ ਜ਼ਮਾਨਤ ਮਿਲ ਜਾਣੀ ਆ। ਔਰ ਜੇ ਇਸੇ ਤਰ੍ਹਾਂ ਹੀ ਨਵਜੋਤ ਸਿੱਧੂ ਕਰਦਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਨਾਲ ਕਾਨੂੰਨ ਬੁਰੀ ਕਰੇਗਾ। ਕਿਉਂਕਿ ਦੇਖੋ, ਜੇ ਆਪਾਂ ਗੱਲ ਕਰੀਏ, ਇੱਕ ਮੈਜਿਸਟ੍ਰੇਟ ਆ ਜਿਹੜਾ ਕਿਸੇ ਨੂੰ ਵੀ ਆਪਣੇ ਕੋਰਟ 'ਚ ਸੱਦ ਸਕਦਾ, ਉਹ ਮੁੜ ਕੇ ਗ੍ਰਿਫਤਾਰੀ ਵਾਲੇ ਵਾਰੰਟ ਜਾਰੀ ਕਰ ਦੂ, ਫਿਰ ਵੀ ਜ਼ਮਾਨਤ ਲੈਣੀ ਪਊ ਕੋਰਟ 'ਚੋਂ ਜਾ ਕੇ, ਉਤਲੀ ਕੋਰਟ 'ਚੋਂ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋ, ਤੁਸੀਂ ਇੱਕ ਮਿਸਾਲ ਪੈਦਾ ਕਰੋ ਲੋਕਾਂ ਵਾਸਤੇ ਕਿ ਹਾਂ ਭਾਈ, ਜੇ ਮਾਮਲਾ ਦਰਜ ਹੋਇਆ ਤਾਂ ਉਸ ਮਾਮਲੇ ਨੂੰ ਫੇਸ ਕਰਾਂਗੇ, ਅਸੀਂ ਸੱਚੇ, ਅਸੀਂ ਜਿੱਤ ਕੇ ਨਿਕਲਾਂਗੇ ਤੋਂ। ਅੱਗੇ ਵੀ ਤੇ ਸਿੱਧੂ ਕਹਿੰਦਾ ਸੀ, ਜਦੋਂ ਸੁਪਰੀਮ ਕੋਰਟ 'ਚ ਬਰੀ ਹੋਇਆ ਉਦੋਂ ਕਹਿੰਦਾ ਸੀ ਮੈਨੂੰ ਕਾਨੂੰਨ ਤੇ ਬੜਾ ਭਰੋਸਾ, ਭਾਰਤ ਦੇ ਸੰਵਿਧਾਨ ਤੇ ਬੜਾ ਭਰੋਸਾ। ਤੇ ਹੁਣ ਬੰਦਾ ਪੁੱਛੇ ਕਿ ਜਿਹੜੇ ਆਏ ਆ ਇਹ ਪਾਕਿਸਤਾਨ ਦੇ ਪੰਜਾਬ ਪੁਲਿਸ ਦੇ ਸਿਪਾਹੀ ਆ, ਇਹ ਵੀ ਤੇ ਇੱਧਰ ਦੀ ਆ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਨੂੰ ਪੁਲਿਸ ਨੇ ਭੇਜਿਆ ਨੋਟਿਸ। ਕੀ ਰਿਹਾ ਜੀ ਮਾਮਲਾ ਇਸ 'ਚ? ਮਾਮਲਾ ਇਹ ਆ ਕਿ ਇਹਨਾਂ ਦਾ ਪਿੰਡ ਆ ਜਗ੍ਹਾ ਰਾਮਤੀਰ ਤੋਂ, ਪਿੰਡ ਕਾਫੀ ਵੱਡਾ, ਇੱਧਰਲੇ ਪਾਸੇ ਮਾਲਵੇ ਦੇ ਵਿੱਚ ਵੱਡੇ ਪਿੰਡ ਹੈਗੇ ਆ। ਤਾਂ ਉੱਥੇ ਕਿਸੇ ਮੁੰਡੇ ਕੁੜੀ ਦਾ ਕੋਈ ਰੌਲਾ ਸੀਗਾ, ਰੌਲਾ ਚਲੇ ਗਿਆ, ਠਾਣੇ ਕਠਾਣੀ ਚਲੇ ਗਏ। ਤੇ ਉਸ ਤੋਂ ਬਾਅਦ ਉੱਥੇ ਜਿਹੜਾ ਉਹ ਜੰਬਰ ਬਸਤੀ ਕੋਈ ਵੱਜਦੀ ਆ, ਉੱਥੇ ਦੇ ਜਿਹੜੀ ਕੋਈ ਲੇਡੀ ਸਰਪੰਚ ਸੀ, ਉਹਦਾ ਘਰ ਵਾਲੇ ਨੇ ਸੌਦਾ ਮਾਰ ਲਿਆ ਵੀ ਤੁਹਾਡਾ ਮੈਂ ਨਿਬੇੜਾ ਕਰਦਾ। 5 ਲੱਖ ਰੁਪਈਆ ਲੈ ਗਿਆ। 5 ਲੱਖ ਰੁਪਈਆ ਜਦੋਂ ਲੈ ਗਿਆ ਤੇ ਜਿਹੜੀ ਪੀੜਤ ਧਿਰ ਸੀਗੀ, ਫਿਰ ਉਹਨੇ ਰੌਲਾ ਪਾਇਆ ਕਿ ਤੁਸੀਂ ਤੇ ਗਾਂ ਦਿੱਤਾ ਹੀ ਕੱਖ ਨਹੀਂ ਹੈ, ਉਹ ਪੈਸਾ ਕਿੱਧਰ ਗਿਆ। ਤੇ ਉਹਨੇ ਚੱਕ ਕੇ, ਕਿਉਂਕਿ ਉਹ ਅਰੈਸਟ ਹੋ ਗਿਆ ਮੁੜ ਕੇ ਦੱਸਦੇ ਆ, ਤਾਂ ਉਹਨੇ ਚੱਕ ਕੇ ਨਾਂ ਲੈ ਦਿੱਤਾ ਕਿ ਇਹ ਕੰਮ ਸਾਰਾ ਕਥਿਤ ਤੌਰ ਤੇ ਕਰਵਾਇਆ ਵਿਧਾਇਕਾ ਦੇ ਪਿਤਾ ਨੇ, ਦਰਸ਼ਨ ਸਿੰਘ ਨੇ। ਉਹਨੂੰ ਪੁੱਛੋ ਕਿ ਕਿੱਧਰ ਗਿਆ ਪੈਸਾ। ਸੋ ਹਾਲ ਦੀ ਘੜੀ ਸਮਨਿੰਗ ਕੀਤੀ ਗਈ ਆ ਵਿਧਾਇਕਾ ਦੇ ਪਿਤਾ ਨੂੰ। ਪਰ ਇੱਥੇ ਵੀ ਹੁਣ ਕਾਨੂੰਨ ਵੇਖ ਲਓ ਨਾ ਕਿ ਇੱਕ ਬੰਦੇ ਤੇ ਦੋਸ਼ ਤੇ ਉਹਨੂੰ ਨਾਲ ਦੀ ਨਾਲ ਜਕੜ ਲਿਆ, ਕਿਉਂਕਿ ਉਹ ਵਿਧਾਇਕਾ ਦਾ ਪਿਤਾ, ਉਹਨੂੰ ਸਮਨਿੰਗ ਕੀਤੀ ਜਾ ਰਹੀ ਬਕਾਇਦਾ ਕਿ ਤਫਤੀਸ਼ 'ਚ ਸ਼ਾਮਲ ਹੋਵੋ। ਤਾਂ ਇੱਥੇ ਕਿਤੇ ਨਾ ਕਿਤੇ ਨਾ ਡਬਲ ਬ੍ਰੇਕ ਲੱਗ ਜਾਂਦੀ ਆ। ਖੈਰ ਜੋ ਵੀ ਆ, ਹੁਣ ਇੱਕ ਨਵਾਂ ਵਿਵਾਦ ਜਿਹੜਾ ਉਹ ਬੀਬਾ ਬਲਜਿੰਦਰ ਕੌਰ ਦੇ ਨਾਲ ਜੁੜ ਚੁੱਕਾ। ਵਿਵਾਦ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਭਾਗਾਂ ਦੇ ਵਿੱਚ ਪੱਕੇ ਤੌਰ ਤੇ ਫਿੱਟ ਹੋ ਚੁੱਕਾ।
ਕਦੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦਾ ਯੂ ਟਰਨ, ਔਰ ਦੂਸਰੇ ਪਾਸੇ ਫਿਰ ਡਬਲ ਵੋਟ ਵਾਲਾ ਮਾਮਲਾ ਜਿਹੜਾ ਉਹ ਵੀ ਹਾਲੇ ਪੈਂਡਿੰਗ ਆ, ਫਿਰ ਵਿੱਚੋਂ ਜੇ ਰਿਫਾਈਨਰੀ ਵਾਲਾ ਮਸਲਾ ਉੱਠ ਪਿਆ ਸੀਗਾ, ਫਿਰ ਇਹਨਾਂ ਦੇ ਭਰਾਤਾ ਸ਼੍ਰੀ ਆ ਜਿਹੜੇ ਉਹ ਵਿੱਚ ਦੀ ਇੱਕ ਵਾਰੀ ਗੱਡੀ ਤੇ ਲਾਲ ਬੱਤੀ ਲਾ ਕੇ ਆਉਂਦੇ ਫਸ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ, ਵੈਸੇ ਤੇ ਇਹਨਾਂ ਦਾ ਇਨਕਲਾਬ ਹੈ ਜਿਹੜਾ ਉਹ ਬੜਾ ਕਾਲਾ ਤੱਤਾ। ਜੇ ਮੰਨ ਲਓ ਕਿਸੇ ਤੇ ਹੋਰ ਤੇ ਦੋਸ਼ ਲੱਗੇ ਹੁੰਦੇ, ਮਜੀਠੀਆ ਨੂੰ ਕਿਹੜਾ ਸਜ਼ਾ ਹੋਈ ਸੀ, ਤੇ ਮਜੀਠੀਆ ਨੂੰ ਕਹਿੰਦੇ ਸੀ ਅਸਤੀਫਾ ਦੇ, ਮਜੀਠੀਆ ਨੂੰ ਕਹਿੰਦੇ ਸਨ ਕਿ ਇਹ ਬੰਦਾ ਨਸ਼ੇ ਦਾ ਤਸਕਰ ਹੈ, ਦੋਸ਼ ਹੀ ਲੱਗੇ ਨਾ। ਦੇਖੋ ਗੱਲ ਤੇ ਉਹੀ ਹੈ ਨਾ ਕਿ ਸਿਆਸਤ ਦੇ ਵਿੱਚ ਦੋਸ਼ ਲੱਗਦੇ ਆ, ਤਾਂ ਉਹੀ ਗੱਲ ਹੁਣ ਇਹਨਾਂ ਤੇ ਵੀ ਕਿਤੇ ਨਾ ਕਿਤੇ ਪੈਮਾਨਾ ਲਾਗੂ ਹੁੰਦਾ ਕਿ ਦੋਸ਼ ਭਾਈ ਤੁਹਾਡੇ ਤੇ ਵੀ ਲੱਗੇ। ਜਦ ਤੱਕ ਤੁਹਾਡਾ ਪਿਤਾ ਦੋਸ਼ ਮੁਕਤ ਨਹੀਂ ਹੁੰਦਾ ਤਦ ਤੱਕ ਤੁਸੀਂ ਵੀ ਆ ਜਾਓ ਮੈਦਾਨ 'ਚ, ਕਿਉਂਕਿ ਹਾਂ ਭਾਈ ਮੈਂ ਉਦੋਂ ਤੱਕ ਭਾਈ ਆਪਦੇ ਪਰਿਵਾਰ ਦੇ ਨਾਲ ਨਹੀਂ ਖੜਾਂਗੀ ਜਦ ਤੱਕ ਦੋਸ਼ ਮੁਕਤ ਨਹੀਂ ਹੁੰਦਾ। ਕੁਛ ਨਾ ਕੁਛ ਤੇ ਨੈਤਿਕਤਾ ਵਰਤੋ ਨਾ, ਤੁਸੀਂ ਲੋਕਾਂ ਨੂੰ ਨੈਤਿਕਤਾ ਸਿਖਾਉਂਦੇ ਹੋ, ਕੁਛ ਨਾ ਕੁਛ ਤੇ ਹੁਣ ਤੁਸੀਂ ਵੀ ਵਰਤੋ, ਕੁਛ ਨਾ ਕੁਛ ਕਹੋ। ਔਰ ਤੁਹਾਡਾ ਤੇ ਇੱਕੋ ਡਾਇਲੋਗ ਹੈ, ਅੱਜ ਕੱਲ੍ਹ ਬਾਬੇ ਨੇ ਗਾਣਾ ਕਾਹਦਾ ਗਾ ਦਿੱਤਾ ਤੁਹਾਡੇ ਵਾਸਤੇ, ਤੇ ਰਸਤਾ ਨਿਕਲ ਗਿਆ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਆ। ਤੁਸੀਂ ਤੇ ਆਰਾਮ ਨਾਲ ਕਹਿ ਦਿੰਦੇ ਹੋ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਆ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂਕਿ ਜੇ ਮੰਨ ਲਓ ਇਹ ਤਾਂ ਹਾਲੇ ਚਲੋ ਤਫਤੀਸ਼ ਦਾ ਵਿਸ਼ਾ, ਤਫਤੀਸ਼ ਦਾ ਜਾਂਚ ਪੜਤਾਲ ਦਾ ਵਿਸ਼ਾ ਕਿ ਕੀ ਸੱਚ ਹੈ ਕੀ ਝੂਠ ਆ, ਪਰ ਸਪੋਜ਼ ਕਰੋ ਗੱਲ ਇਹ ਆ ਕਿ ਜੇ ਮੰਨ ਲਓ ਇਹ ਮਾਮਲਾ ਸੱਚਾ ਨਿਕਲਦਾ ਹੈ ਗਾਂ ਚੱਲ ਕੇ, ਤਾਂ ਉਹਦੇ ਵਿੱਚ ਕੋਈ ਬੰਦਾ ਆਪਣੇ ਪੱਧਰ ਤੇ ਥੋੜੀ ਨਾ ਇਸ ਤਰ੍ਹਾਂ ਦਲਾਲੀ ਕਰਦਾ ਫਿਰਦਾ, ਕਿਤੇ ਨਾ ਕਿਤੇ ਤੇ ਉਹ ਜੋ ਤੁਹਾਡਾ ਸਿਆਸੀ ਰਸੂਖ ਹੈ ਉਹੀ ਵਰਤਦਾ ਹੈ ਨਾ। ਮੈਂ ਇੱਕ ਉਦਾਹਰਣ ਦੇ ਰਿਹਾ, ਮਿਸਾਲ ਦੇ ਰਿਹਾ ਮੈਂ, ਕਿ ਫਿਰ ਤੇ ਤੁਹਾਡਾ ਹੀ ਜੋ ਰੁਤਬਾ ਹੈ ਉਹ ਉਸੇ ਨੂੰ ਹੀ ਵਰਤਿਆ ਜਾ ਰਿਹਾ ਨਾ, ਉਹਦੀ ਗਲਤ ਵਰਤੋਂ ਹੋ ਰਹੀ ਆ। ਸੋ ਇਹ ਚੀਜ਼ ਜ਼ਰੂਰ ਇਹਨਾਂ ਨੂੰ ਆਪਣੇ ਮੱਦੇ ਨਜ਼ਰ ਰੱਖਣੀ ਚਾਹੀਦੀ ਆ। ਬਾਕੀ ਦਰਸ਼ਨ ਸਿੰਘ ਹੋਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸਫਾਈ ਦੇਣ ਲਈ ਆਖਿਆ ਗਿਆ ਸੀਗਾ ਪੱਤਰਕਾਰਾਂ ਵੱਲੋਂ। ਉਹਨਾਂ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੋ ਰਹੀ ਹੈ, ਉਹਨਾਂ ਦਾ ਵਰਸ਼ਨ ਵੀ ਦੱਸਣਾ ਇੱਥੇ ਜ਼ਰੂਰੀ ਹੈ ਸਾਡੇ ਵਾਸਤੇ। ਤਾਂ ਉਹ ਕਹਿੰਦੇ ਆ ਕਿ ਬਦਲਾਖੋਰੀ ਹੋ ਰਹੀ ਹੈ, ਬਟ ਜੋ ਵੀ ਹੈ ਇਸ ਵੇਲੇ ਚੱਲਦਾ ਪਿਆ। ਤਾਂ ਵਿਵਾਦ ਇੱਕ ਵਾਰੀ ਫੇਰ ਬੀਬੀ ਬਲਜਿੰਦਰ ਕੌਰ ਦੇ ਨਾਲ ਜਾ ਜੁੜਿਆ ਵਾ। ਜੀ 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 ਮਿੰਟੂ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ 29 ਜੂਨ ਨੂੰ ਹੋਵੇਗੀ ਸੁਮੇਧ ਸੈਣੀ ਕੇਸ ਤਬਦੀਲ ਮਾਮਲੇ ਦੀ ਸੁਣਵਾਈ। ਦੇਖੋ ਸੁਮੇਧ ਸੈਣੀ ਨੇ ਇੱਕ ਤੀਰ ਹੋਰ ਚਲਾਇਆ ਵਾ, ਤੀਰ ਇਹ ਚਲਾਇਆ ਕਿ ਇਸ ਕੋਰਟ ਦੇ ਵਿੱਚੋਂ ਮੇਰਾ ਮਾਮਲਾ ਜਿਹੜਾ ਤਬਦੀਲ ਕਰ ਦਿਓ। ਤੇ ਇਹ ਮਾਮਲਾ ਜਿਹੜਾ ਉਹ ਤਬਦੀਲ ਹੁੰਦਾ ਹੈ ਜਾਂ ਨਹੀਂ ਹੁੰਦਾ, ਦੇਖੋ ਇਹ ਹੈਗੇ ਆ ਹਰੇਕ ਬੰਦੇ ਦੇ ਹੱਕ ਅਧਿਕਾਰ। ਆਪਾਂ ਇਹਨਾਂ ਚੀਜ਼ਾਂ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਜੀ। ਆਪਾਂ ਸਿਰਫ ਤੇ ਸਿਰਫ ਅਦਾਲਤ ਤੇ ਹੀ ਟੇਕ ਰੱਖ ਸਕਦੇ ਆ ਕਿ ਕੀ ਉਹ ਪ੍ਰਵਾਨਗੀ ਦਿੰਦੇ ਆ ਜਾਂ ਨਹੀਂ ਦਿੰਦੇ। ਹੁਣ ਇਹ ਵੀ ਨਹੀਂ ਪਤਾ ਲੱਗ ਸਕਿਆ ਕਿਉਂਕਿ ਅਖਬਾਰ ਦੀ ਖਬਰ ਸੀਗੀ, ਜਿਹੜੀ ਅਖਬਾਰ ਦੀ ਨਹੀਂ ਕਹਿ ਸਕਦੇ, ਉਹਨਾਂ ਦੇ ਨਿਊਜ਼ ਪੋਰਟਲ ਦੀ ਖਬਰ ਆ। ਉਹ ਕਹਿੰਦੇ ਆ ਕਿ ਇਹਨਾਂ ਨੇ ਜੋ ਵੀ ਸੁਮੇਧ ਸੈਣੀ ਉਹਨਾਂ ਨੇ ਅਪੀਲ ਕੀਤੀ, ਇਸ ਧਿਰ ਨੇ ਜੋ ਵੀ ਅਪੀਲ ਕੀਤੀ ਆ, ਤਾਂ ਉਹ ਕੱਚੀ ਜ਼ਮਾਨਤ ਦਾ ਜਿਹੜਾ ਮਾਮਲਾ ਕਿਸੇ ਹੋਰ ਅਦਾਲਤ 'ਚ ਸੁਣਵਾਈ ਭੇਜਣ ਲਈ ਉਹਨਾਂ ਨੇ ਆਖਿਆ ਵਾ। ਤੇ 25 ਪੰਨਿਆਂ ਦਾ ਇਹਨਾਂ ਨੇ ਜਵਾਬ ਦਾਖਲ ਕੀਤਾ। ਅਦਾਲਤ ਨੇ ਆਖਿਆ ਕਿ 29 ਜੂਨ ਨੂੰ ਇਹਦੇ ਤੇ ਬਹਿਸ ਹੋਊਗੀ, ਬਹਿਸ ਤੋਂ ਬਾਅਦ ਯਾਨੀ ਹਾਲੇ 1-2 ਤਰੀਕਾਂ ਹੋਰ ਪੈ ਸਕਦੀਆਂ। ਤਾਂ ਅਦਾਲਤ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ, ਠੀਕ ਹੈ ਨਾ, ਜੇ ਉਹਨਾਂ ਨੂੰ ਅਦਾਲਤ ਤੇ ਭਰੋਸਾ ਨਹੀਂ ਹੈ ਕਿ ਅਸੀਂ ਇਸ ਅਦਾਲਤ ਤੇ ਸੁਣਵਾਈ ਨਹੀਂ ਛੱਡ ਸਕਦੇ, ਤਾਂ ਅਦਾਲਤ ਨੂੰ ਵੀ ਕਿਤੇ ਨਾ ਕਿਤੇ ਵੇਖਣਾ ਚਾਹੀਦਾ, ਕਿਉਂਕਿ ਪੀੜਤ ਧਿਰ ਨੂੰ ਇਹਨਾਂ ਤੇ ਵੀ ਵਿਸ਼ਵਾਸ ਨਹੀਂ ਕਿ ਇਹ ਕਿਹੜੀ ਅਦਾਲਤ 'ਚ ਜਾ ਰਹੇ ਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵੁੱਡਲੈਂਡ ਟੋਮੈਟੋ ਕੈਨਰੀ ਦੇ ਵਿੱਚ ਤਕਰੀਬਨ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ ਇਨ ਹਾਇਰਿੰਗਸ ਦੇ